ਸਾਡੇ ਮਾਸ਼ਰੇ ਸਭ ਤੋਂ ਵੱਡਾ ਮਸਲਾ ਇਸ ਟਾਈਮ ਕੀ ਆ ਕੰਨਾਂ ਵਾਲੀ ਅਕਲ। ਜਦੋਂ ਤੱਕ ਕੰਨਾਂ ਵਾਲੀ ਅਕਲ ਖਤਮ ਨਹੀਂ ਹੋਏਗੀ, ਕੰਨਾਂ ਵਾਲੀ ਫਿਕਰ ਖਤਮ ਨਹੀਂ ਹੋਏਗੀ, ਕੰਨਾਂ ਵਾਲੀ ਸੋਚ ਖਤਮ ਨਹੀਂ ਹੋਏਗੀ, ਦਿਮਾਗ ਦੀ ਜ਼ਹਿਨ ਦੀ ਫਿਕਰ और ਤਦਬੀਰ ਤੇ ਕੰਮ ਨਹੀਂ ਕੀਤਾ ਜਾਏਗਾ। ਔਰ ਇਹ ਕੰਮ ਸਕੂਲਾਂ ਵਿੱਚੋਂ ਸ਼ੁਰੂ ਕਰਨਾ ਪੈਣਾ, ਇਹ ਕੰਮ ਘਰਾਂ ਵਿੱਚੋਂ ਸ਼ੁਰੂ ਕਰਨਾ ਪੈਣਾ, ਇਹ ਕੰਮ ਮਦਰਸਾ ਵਿੱਚੋਂ ਸ਼ੁਰੂ ਕਰਨਾ ਪੈਣਾ। ਸੇ नो टू ईयर्स विजडम। अस्सलाम वालेकुम। अस्सलाम वालेकुम। बलोच साहब की हाल है? ठीक हो? राजी हो? और भट्टी साहब जी ठीक ठाक। राजी हो? ਤੁਹਾਡੇ ਨਾਲ ਇੱਕ ਸਵਾਲ ਕਰਨਾ जी जी सो बिस्मिल्लाह। ਵੀ ਅਕਸਰ ਜਿਹੜਾ ਤੁਸੀਂ ਆਂਦੇ ਹੋ ਕਿ ਪੰਜਾਬੀ ਜ਼ੁਬਾਨ ਜਿਹੜੀ ਹੈ ਉਹਨੂੰ ਜਿਹੜਾ ਨਾ ਤੁਸੀਂ ਤਰਜੀਹ ਦਿਆ ਕਰੋ। ਇੱਥੇ ਕੋਈ ਬੱਚਾ ਵੀ ਆਂਦਾ ਹੈ ਉਰਦੂ ਬੋਲਦਾ ਹੈ, ਤੁਸੀਂ ਕਹਿੰਦੇ ਯਾਰ ਤੂੰ ਪੰਜਾਬੀ ਚ ਕਰ, ਆਪਣੀ ਜਿਹੜੀ ਮਾਂ ਬੋਲੀ ਜ਼ੁਬਾਨ ਹੈ। हाँ जी ਤੇ ਉਹ ਜਿਹੜਾ ਮੈਂ ਵੇਖਿਆ ਜੀ ਅਕਸਰ ਅਸੀਂ ਜਾਈਦਾ ਜੀ ਘਰਾਂ ਦੇ ਵਿੱਚ ਵੀ ਬਾਹਰ ਵੀ ਲੋਕੀ ਉਸ ਚੀਜ਼ ਨੂੰ ਤਰਜੀਹ ਨਹੀਂ ਦਿੰਦੇ। ਲੋਕੀ ਜਿਹੜੇ ਜ਼ਿਆਦਾ ਨਾ ਉਹ ਉਰਦੂ ਨੂੰ ਦਿੰਦੇ, ਪੰਜਾਬੀ ਵੱਲ ਕੋਈ ਨਹੀਂ ਜਾਂਦਾ। ਕਹਿੰਦੇ ਪੰਜਾਬੀ ਜ਼ੁਬਾਨ ਹੈ ਜੀ ਥੋੜੀ ਜੀ ਬਦਤਮੀਜ਼ ਜੀ ਜਿੱਦਾਂ ਜੀ ਇਸ ਤਰ੍ਹਾਂ। ਤੇ ਇਸ ਦੇ ਬਾਰੇ ਜਿਹੜਾ ਕੋਈ ਸਾਨੂੰ ਦੱਸਿਆ ਹੈ ਜੀ। पंजाबी ਦੇ ਤੁਹਾਡੇ ਜਿਵੇਂ ਫੇਸਬੁੱਕ ਤੇ ਵੇਖੇ ਚੈਨਲ ਮਾਸ਼ਾਅੱਲਾ ਸਹੀ ਚੱਲਦਾ ਪਿਆ, ਰੀਡਿੰਗ ਵੀ ਸਹੀ ਹੈ। ਪੰਜਾਬੀ ਦੇ ਬੜਾ ਅੱਛਾ ਤੁਸੀਂ ਪ੍ਰੋਗਰਾਮ ਬਣਾਇਆ। ਹਰ ਪਤਾ ਆਵਾਮ ਨੂੰ ਲੱਗੇ ਜਿਤਨੇ ਬੇਟੇ ਸਾਡੀ ਵੀ ਪੰਜਾਬੀ ਮਾਂ ਬੋਲੀ ਇੱਕ ਜ਼ਬਾਨ ਹੈ, ਉਹਦੇ ਉੱਤੇ ਤੁਸੀਂ ਬਹੁਤ ਮਾਸ਼ਾਅੱਲਾ ਅੱਛਾ ਕੰਮ ਕਰਦੇ ਹੋ, ਤੁਹਾਡੀ ਤਾਰੀਫ ਵੀ ਹੈ। ਪਰ ਇਹ ਲੋਕੀ ਕਿਉਂ ਨਹੀਂ ਸਮਝ ਰਿਹਾ ਇਹ ਚੀਜ਼ ਨੂੰ? ਗੱਲ ਇਹ ਹੈ ਕਿ ਦੋ ਤਰ੍ਹਾਂ ਦੀ ਸੋਚ ਔਰ ਫਿਕਰ ਔਰ ਅਕਲ ਹੁੰਦੀ ਹੈ। ਇੱਕ ਹੁੰਦੀ ਦਿਮਾਗ ਦੀ ਸੋਚ ਫਿਕਰ ਤੇ ਅਕਲ। ਸਾਡੇ ਲੋਕਾਂ ਕੋ ਉਹ ਦਿਮਾਗ ਦੀ ਸੋਚ ਫਿਕਰ ਨਹੀਂ ਹੈਗੀ। ਸਾਡੇ ਲੋਕਾਂ ਨੂੰ ਕੰਨਾਂ ਵਾਲੀ ਫਿਕਰ ਆ, ਕੰਨਾਂ ਵਾਲੀ ਸੋਚ ਆ। ਇਹ ਕੰਨਾਂ ਦੇ ਸੋਚ ਦਾ ਕੀ ਮਤਲਬ ਹੈ? ਦਿਮਾਗ ਇੱਥੇ ਹੁੰਦਾ ਨਾ ਤੇ ਕੰਨ ਇੱਥੇ ਆ। ਕੰਨਾਂ ਦੀ ਕੁਝ ਬੰਦੇ ਕੰਨਾਂ ਤੋਂ ਵੀ ਸੋਚਦੇ ਆ, ਕੁਝ ਬੰਦੇ ਕੰਨਾਂ ਤੋਂ ਵੀ ਸੋਚਦੇ। ਕਿੱਦਾਂ? ਜੋ ਕਿਸੇ ਕੋ ਗੱਲ ਸੁਣ ਲਈ, ਜੋ ਕਿਸੇ ਗੱਲ ਸੁਣ ਲਈ ਉਹਨੂੰ ਆਪਣੀ ਸੋਚ ਬਣਾ ਲਿਆ। ਜੋ ਕਿਸੇ ਦੂਸਰੇ ਕੋ ਗੱਲ ਸੁਣ ਲਈ ਉਹਨੂੰ ਆਪਣੀ ਸੋਚ ਬਣਾ ਲਿਆ। ਫਿਕਰ ਨਹੀਂ ਕਰਨੀ, ਸੋਚਣਾ ਨਹੀਂ। ਬਸ ਇਹ ਕਿਸੇ ਨੇ ਗੱਲ ਕਰਨਾ ਚ ਵਾੜਤੀ ਆ ਕਿ ਪੰਜਾਬੀ ਬੋਲੀ ਮਾਂ ਬੋਲੀ ਜਿਹੜੀ ਆ ਇਹ ਬਦਤਮੀਜ਼ ਜ਼ਬਾਨ ਆ। ਬਸ ਸਾਰਿਆਂ ਨੇ ਉਹ ਕੰਨਾਂ ਵਾਲੀ ਸੋਚ ਬਣਾ ਲਈ ਆ, ਆਪਣੀ ਦਿਮਾਗ ਵਾਲੀ ਫਿਕਰ, ਦਿਮਾਗ ਦੀ ਬੱਤੀ, ਦਿਮਾਗ ਦੀ ਲਾਲਟੈਨ ਬੰਦ ਕਰਤੀ ਹੈ। ਹੁਣ ਇਸ ਕਰਕੇ ਉਹ ਇਹੀ ਇੱਕ ਪੂਰੇ ਭੇਡ ਚਾਲ ਚੱਲ ਪਈ ਆ, ਇੱਕ ਰਿਵਾਜ ਚੱਲ ਪਿਆ ਕਿ ਉਰਦੂ ਬੋਲੋ। ਅਸੀਂ ਕੋਸ਼ਿਸ਼ ਕਰਨੀ ਆ ਸ਼ਾਹ ਭੱਟੀ ਸਾਹਿਬ, ਔਰ ਅਸੀਂ ਕੋਸ਼ਿਸ਼ ਕਰਨੀ ਹੈ ਜਦੋਈ ਸਾਹਿਬ ਕਿ ਅਸੀਂ ਆਪਣੀ ਕੋਸ਼ਿਸ਼ ਜਾਰੀ ਰੱਖੀਏ। ਅਸੀਂ ਇਹ ਕੰਨਾਂ ਵਾਲੀ ਸੋਚ ਨੂੰ ਖਤਮ ਕਰੀਏ। ਅਸੀਂ ਲੋਕਾਂ ਨੂੰ ਲਾਈਏ ਕਿ ਆਹ ਸੋਚ ਸੋਚੀਏ। ਇਹ ਮਾਸ਼ਰੇ ਪੂਰੇ ਜੀ ਮਸਲਾ ਇਕੱਲੇ ਪੰਜਾਬੀ 'ਚ ਨਹੀਂ। ਸਾਡੇ ਦੇਖੋ ਕਿ ਉਲਮਾ ਹਜ਼ਰਾਤ ਵੀ ਦੇਖ ਲਓ, ਉਲਮਾ ਹਜ਼ਰਾਤ ਦਾ ਮਸਲਾ ਵੀ ਇਹੀ ਹੈ ਕਿ ਉਹ ਕੰਨਾਂ ਵਾਲੀ ਸੋਚ ਦੇ ਹਾਮਲ ਆ। ਚੰਦ ਦੇਖੋਗੇ ਤੇਰੇ ਦਿਮਾਗ ਦੀ ਸੋਚ ਦੇ ਹਾਮਲ ਆ, ਕੰਨਾਂ ਵਾਲੀ ਸੋਚ ਦੇ ਹਾਮਲ ਆ। ਫਿਕਰ ਜਿਹੜੀ ਆ ਤਦਬੀਰ ਜਿਹੜੀ ਦਿਮਾਗ ਤੋਂ ਹੁੰਦੀ ਹੈ। ਰੱਬ ਦੀ ਕਾਇਨਾਤ 'ਚ ਮਹਿਬ ਹੋ ਕੇ ਹੁੰਦੀ ਹੈ। ਉਹ ਲਾਮਾ ਇਕਬਾਲ ਦਾ ਸ਼ੇਰ ਹੈ ਨਾ, ਦੀਨੇ ਕਾਫਰ ਫਿਕਰੋ ਤਦਬੀਰੋ ਜਹਾਦ, ਦੀਨੇ ਮੁੱਲਾ ਫੀ ਸਬੀਲਿल्लाह ਫਸਾਦ। ਤੇ ਇਸ ਲਈ ਸਾਡੀ ਪੂਰੀ ਕੌਮ ਦਾ ਇੱਕ ਮਸਲਾ, ਇਕੱਲੀ ਪੰਜਾਬੀ ਮਾਂ ਬੋਲੀ ਦਾ ਮਸਲਾ ਨਹੀਂ। ਸਾਡੇ ਕੁਝ ਸਿਆਸਤਦਾਨ ਆ ਉਹ ਵੀ ਇਦਾਂ ਹੀ ਕੰਨਾਂ ਵਾਲੀ ਇੱਕ ਰੱਖਦੇ, ਦਿਮਾਗ ਵਾਲੀ ਰੱਖਦੇ। ਸਾਡੀ ਇੱਕ ਜਿਹੜੀ ਉਹਨਾਂ ਦੇ ਫਾਲੋਅਰ ਆ, ਤੁਸੀਂ ਪੀਪਲ ਪਾਰਟੀ ਤੇ ਜਿਆਲੇ ਲਾ ਲਓ। ਪੀਪਲ ਪਾਰਟੀ ਜਿਆਲੋ ਵੀ ਜੋ ਭੱਟੋ ਨੇ ਕਹਿਤਾ ਉਹਨੇ ਨਹੀਂ ਸੁਣ ਲਿਆ, ਉਹੀ ਪਰਫੈਕਟ ਅਕਲ ਆ। ਪੀਟੀਆਈ ਦੇ ਜਿਆਲੇ ਲਾ ਲਓ, ਜੋ ਇਮਰਾਨ ਖਾਨ ਨੇ ਕਹਿਤਾ ਉਹੀ ਪਰਫੈਕਟ ਹੋ ਗਿਆ। ਨੂਨ ਲੀਗ ਦੇ ਜਿਆਲੇ ਲਾ ਲਓ, ਜੋ ਨਵਾਜ਼ ਸ਼ਰੀਫ ਤੇ ਮਰੀਮ ਨਵਾਜ਼ ਨੇ ਕਹਿਤਾ ਪਰਫੈਕਟ ਫਿੱਟ ਹੋ ਗਿਆ। ਯਾਨੀ ਕਿ ਸਾਡੇ ਮਾਸ਼ਰੇ ਸਭ ਤੋਂ ਵੱਡਾ ਮਸਲਾ ਇਸ ਟਾਈਮ ਕੀ ਆ ਕੰਨਾਂ ਵਾਲੀ ਅਕਲ। ਜਦੋਂ ਤੱਕ ਕੰਨਾਂ ਵਾਲੀ ਅਕਲ ਖਤਮ ਨਹੀਂ ਹੋਏਗੀ, ਕੰਨਾਂ ਵਾਲੀ ਫਿਕਰ ਖਤਮ ਨਹੀਂ ਹੋਏਗੀ, ਕੰਨਾਂ ਵਾਲੀ ਸੋਚ ਖਤਮ ਨਹੀਂ ਹੋਏਗੀ, ਦਿਮਾਗ ਦੀ ਜ਼ਹਿਨ ਦੀ ਫਿਕਰ और ਤਦਬੀਰ ਤੇ ਕੰਮ ਨਹੀਂ ਕੀਤਾ ਜਾਏਗਾ। ਔਰ ਇਹ ਕੰਮ ਸਕੂਲਾਂ ਵਿੱਚੋਂ ਸ਼ੁਰੂ ਕਰਨਾ ਪੈਣਾ, ਇਹ ਕੰਮ ਘਰਾਂ ਵਿੱਚੋਂ ਸ਼ੁਰੂ ਕਰਨਾ ਪੈਣਾ, ਇਹ ਕੰਮ ਮਦਰਸਾ ਵਿੱਚੋਂ ਸ਼ੁਰੂ ਕਰਨਾ ਪੈਣਾ। ਸੇ नो टू ईयर्स विजडम। अस्सलाम वालेकुम।